ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਡਾਕਟਰ ਰਵਿੰਦਰਪਾਲ ਸਿੰਘ। ਪ੍ਰੋਫੈਸ਼ਨਲੀ ਮੈਂ ਪੀਡੀਆਟ੍ਰਿਕ ਸਾਈਕਾਇਟਰਿਸਟ ਹਾਂ, ਚਾਈਲਡ ਸਾਈਕਾਇਟਰਿਸਟ। ਅਤੇ ਬੇਨਤੀ ਕੀਤੀ ਸੀਗੀ ਸੰਗਤਾਂ ਨੇ ਵੀ 2-3 ਲਫ਼ਜ਼ ਬੋਲੋ ਮਾਤਾ ਜੀ ਬਾਰੇ, ਅਤੇ ਕੀ ਖਿਆਲ ਆਏ। ਤੁਸੀਂ 4-5 ਸਾਲ ਮੈਡੀਕਲ ਸਕੂਲ ਤੁਸੀਂ ਲਾਉਂਦੇ ਆ, ਤੁਸੀਂ ਸਰੀਰ ਨੂੰ ਸਮਝਣ ਲਈ ਜਿਹੜਾ ਆਪਣਾ ਸਰੀਰ ਦਾ ਜਿਹੜਾ ਅਸੀਂ ਹਾਰਡਵੇਅਰ ਕਹਿੰਦੇ, ਹਾਰਡਵੇਅਰ ਵਿੱਚ ਇੱਕ DNA ਆ, DNA ਵਿੱਚ ਸਾਫਟਵੇਅਰ ਆ। 1950s ਨੂੰ ਪਤਾ ਲੱਗਿਆ ਵੀ ਇੱਕ ਚੀਜ਼ ਹੈ ਜਿਹੜੀ ਲਿਖੀ ਜਾਂਦੀ ਹੈ, ਇੱਕ ਬੰਦੇ ਦੇ ਇੱਕ ਸੈੱਲ ਵਿੱਚ ਬੜੀ ਚੀਜ਼ ਹੈ। ਉਹ ਇੱਕ ਸੈੱਲ ਨੂੰ ਦੱਸਦੇ ਵੀ ਤੂੰ ਆਹ ਕੰਮ ਕਰਨਾ, ਤੂੰ ਉਹ ਕੰਮ ਕਰਨਾ, ਫਿਰ ਬਾਅਦ 'ਚ ਆਹ ਕਰਨਾ। ਉਹੀ ਸੋਚ ਪੈਦਾ ਕਰਦੀ ਹੈ, ਉਹੀ ਤੁਹਾਡਾ ਸਰੀਰ ਚਲਾਉਂਦੀ ਹੈ, ਤੁਹਾਡੇ ਫੇਫੜੇ ਚਲਾਉਂਦੀ, ਕਿਡਨੀ ਚਲਾਉਂਦੀ। ਉਹਨੂੰ ਖੋਜ ਕੀਤੀ ਉਹਦੀ। ਫਿਰ ਸਾਇੰਸ ਬੜੀ ਦਿਮਾਗ ਦੀ, ਸੋਚਣ ਦੀ। ਅਤੇ ਜਦੋਂ ਤੁਸੀਂ ਇੱਦਾਂ ਦੇ ਮਹਾਨ ਯੋਧਿਆਂ ਦੇ, ਜਿੱਦਾਂ ਕੱਲ੍ਹ ਵਰਚੁਅਲੀ ਅਸੀਂ ਦਰਸ਼ਨ ਕੀਤੇ ਸੀਗੇ ਭਾਈ ਸਾਹਿਬ ਦੇ, ਜਦੋਂ ਤੁਸੀਂ ਉਹਨਾਂ ਦੇ ਦਰਸ਼ਨ ਕਰਦੇ ਨੇ ਤੁਸੀਂ ਇੱਕ ਕਰਿਸ਼ਮਾ ਦੇਖ ਲਓਗੇ। ਇਹ ਕਿੱਦਾਂ ਹੋ ਸਕਦਾ, ਇਹ ਕਿੱਦਾਂ ਪੈਦਾ ਹੋ ਸਕਦਾ ਹੈ। ਫਿਰ ਮੇਰੇ ਦਿਮਾਗ 'ਚ ਇੱਕ ਕੰਕਲੂਜਨ ਆਈ ਹੈ ਵੀ ਜਿਹੜੀ ਬਾਣੀ ਆ, ਬਾਣੀ DNA ਨੂੰ ਆਲਟਰ ਕਰਦੀ ਹੈ। ਐਪੀਜੈਨੈਟਿਕਸ ਨੂੰ ਇੱਕ ਨਵਾਂ ਰਿਸਰਚ ਆਇਆ, ਉਹਨੂੰ ਕਹਿੰਦੇ ਐਪੀਜੈਨੈਟਿਕਸ। ਜਿਹੜੀ DNA ਆ ਉਹਨੂੰ ਸਟੱਡੀ ਕੀਤਾ ਵੀ DNA ਕਿੱਦਾਂ ਬਦਲਦੀ ਹੈ ਤੁਹਾਡੇ ਇਨਵਾਇਰਮੈਂਟ ਦੇ ਹਿਸਾਬ ਦੇ ਨਾਲ। ਪਹਿਲਾਂ ਹੁੰਦਾ ਸੀਗਾ ਨੇਚਰ ਵਰਸਸ ਨਰਚਰ। ਇਨਵਾਇਰਮੈਂਟ ਤੇ ਤੁਹਾਡਾ ਵਾਤਾਵਰਨ ਉਹ ਤੁਹਾਡੇ DNA ਨੂੰ ਕਿੱਦਾਂ ਔਨ ਆਫ ਕਰਦੀ ਹੈ। ਜਿਹੜਾ ਕੋਈ ਸਿਗਰਟ ਪੀਂਦਾ ਉਹਦਾ DNA ਆਫ ਹੁੰਦਾ, ਉਹਦਾ ਸਟ੍ਰੋਕ ਦਾ ਰਿਸਕ ਵੱਧਦਾ, ਉਹਦਾ ਹਾਰਟ ਅਟੈਕ ਦਾ ਰਿਸਕ ਵੱਧਦਾ। ਜਿਹੜਾ ਸ਼ਰਾਬ ਪੀਂਦਾ ਉਹਦੇ ਲਿਵਰ ਦੇ ਰਿਸਕ, ਸਿਰੋਸਿਸ ਦੇ ਰਿਸਕ, ਡੈਥ ਦੇ ਰਿਸਕ ਉੱਤੇ ਥੱਲੇ ਹੁੰਦੇ ਆ। ਉਹ ਐਪੀਜੈਨੈਟਿਕ ਫੈਨੋਮੀਨਨ ਹੈਗਾ। ਪਰ ਬਾਣੀ ਵੀ ਹੈਗੀ ਆ, ਐਪੀਜੈਨੈਟਿਕਸ 'ਤੇ ਅਸਰ ਕਰਦੀ ਹੈ। ਕਿੱਦਾਂ? ਜਦੋਂ ਨਿਆਣਾ, ਜਦੋਂ ਪ੍ਰੈਗਨੈਂਸੀ ਵੀ ਹੁੰਦੀ ਆ, ਜਦੋਂ ਮਾਤਾ ਜੀ ਦਾ ਸੋਚਦੀ ਹੈ, ਉਸ ਤੌਰ 'ਤੇ ਪ੍ਰੋਗਰਾਮਿੰਗ ਹੋ ਗਈ। ਮਾਤਾ ਜੀ ਦੇ ਸਰੀਰਕ ਤੌਰ 'ਤੇ ਚੇਂਜਸ ਆਉਣ ਲੱਗ ਪਈਆਂ, ਉਹਨਾਂ ਦੀ ਬ੍ਰੇਨ ਚੇਂਜਸ ਆਉਣ ਲੱਗ ਪਈਆਂ, ਉਹਨਾਂ ਦਾ ਸਰੀਰ ਤਿਆਰ ਹੋ ਗਿਆ ਭਾਈ ਸਾਹਿਬ ਦਾ ਫਿਜ਼ੀਕਲੀ, ਜੇ ਅਸੀਂ ਸਰੀਰਕ ਤੌਰ 'ਤੇ ਦੇਖੀਏ। ਪਰ ਜਿਹੜੇ ਪਿਤਾ ਜੀ ਸੀਗੇ ਉਹਨਾਂ ਦੇ ਬ੍ਰੇਨਸ ਵੀ ਚੇਂਜਸ ਆ ਗਏ। ਇੱਕ ਕਮਾਲ ਹੈ, ਕਮਾਲ ਹੈ ਮਹਾਰਾਜ ਦੀ ਕੁਦਰਤ ਦਾ। ਪਿਤਾ ਦੀ ਵੀ ਬ੍ਰੇਨਸ ਚੇਂਜਸ ਆਉਂਦੀਆਂ, ਮਾਤਾ ਦੀ ਬ੍ਰੇਨਸ ਵੀ ਚੇਂਜਸ ਆਉਂਦੀਆਂ। ਉਹ ਤਿਆਰੀ ਹੁੰਦੀ ਵੀ ਨਿਆਣੇ ਨੂੰ ਪੈਦਾ ਕਰਨ ਦੀ, ਉਹਦੀ ਫਿਜ਼ੀਕਲੀ ਉਹਨੂੰ ਨਰਚਰ ਕਰਨਾ, ਉਹਦੀ ਨਿਊਟ੍ਰੀਸ਼ਨ ਦੇਣੀ, ਸੇਫਟੀ ਰਹਿਣੀ। ਉਤੋਂ ਫਿਰ ਜਦੋਂ ਨਿਆਣਾ ਪੈਦਾ ਹੁੰਦਾ ਉਹਨੇ ਖੇਡ ਕੇ ਸਿੱਖਣਾ, ਉਹਦਾ ਸਰੀਰਕ ਇੰਟੈਲੀਜੈਂਸ ਵੱਧਦੀ ਹੈ। ਫਿਰ ਉਹਦੀ ਇਮੋਸ਼ਨਲ ਇੰਟੈਲੀਜੈਂਸ ਵੱਧਦੀ ਹੈ। ਜਦੋਂ ਨਿਆਣਾ ਗੁੱਸਾ ਕਰਦਾ ਆ, ਰੋਂਦਾ ਆ, ਡਰਦਾ ਆ, ਮਾਂ ਫਿਰ ਉਹਨੂੰ ਪਾਲਦੀ ਹੈ, ਪਰੋਸਦੀ ਹੈ, ਪਿਤਾ ਉਹਨੂੰ ਪਾਲਦਾ ਪਰੋਸਦਾ ਆ। ਇਹ ਨੈਚੁਰਲ ਵਾਤਾਵਰਨ ਜਿਹੜਾ ਹੁਕਮ ਆ, ਇਹ ਹੁਕਮ ਆ ਦੁਨਿਆਵੀ ਦਾ। ਪਰ ਬਾਣੀ ਕਿੰਨਾ ਅਸਰ ਕਰਦੀ ਹੈ। ਹੁਣ ਮਾਤਾ ਜੀ ਦੀ ਅਵਸਥਾ ਕਿੰਨੀ ਉੱਚੀ ਹੈ। ਜੇ ਮਹਾਨ ਯੋਧਾ ਇੱਦਾਂ ਦਾ ਬੈਠਾ ਸਾਡੇ ਅੱਗੇ, ਮਾਂ ਕਿੱਦਾਂ ਦੀ ਹੋ ਸਕਦੀ ਹੈ। ਉਹ ਜਿਹੜਾ ਸਪਿਰਿਟ ਆ, ਹਾਈਐਸਟ ਜਿਹੜਾ ਕੌਨਸ਼ੀਅਸਨੈਸ ਆ, ਜਿਹੜਾ ਆਪਣਾ ਦਿਮਾਗ ਸਾਰਾ ਸਰੀਰ ਚਲਾਉਂਦਾ ਸਾਡਾ। ਜੇ ਕੋਈ ਜ਼ਹਿਰੀਲਾ ਸ਼ਬਦ ਇੱਥੇ ਰੱਖ ਦੇਵੇ, ਅੱਖ ਦੀ ਝਮਕ ਦੇ ਟਾਈਮ ਤੋਂ ਘੱਟ ਵੀ ਬੰਦਾ ਇੱਦਾਂ ਉੱਠ ਕੇ ਭੱਜਦਾ, ਉਹਦਾ ਹਾਰਟ ਰੇਟ ਵੱਧ ਜਾਂਦਾ, ਬਲੱਡ ਪ੍ਰੈਸ਼ਰ ਵੱਧ ਜਾਂਦਾ, ਉਹਦੀਆਂ ਅੱਖਾਂ ਡਾਇਲੇਟ ਹੋ ਜਾਂਦੀਆਂ, ਲਾਈਟ ਜ਼ਿਆਦਾ ਆਉਂਦੀ ਅੱਖਾਂ, ਸਰੀਰ 'ਚ ਜ਼ਿਆਦਾ ਬਾਲਾ ਜਾਂਦਾ, ਫਿਰ ਨੱਠ ਸਕਦਾ ਜਾਂ ਲੜ ਸਕਦਾ। ਕਈ ਵਾਰੀ ਉੱਥੇ ਮਰ ਕੇ ਦਮ ਹੋ ਜਾਂਦਾ। ਇਹ ਹੁਕਮ ਹੈ। ਪਰ ਹੁਣ ਮਾਤਾ ਜੀ ਦਾ ਜਿਹੜੀ ਇਹ ਸੋਚ ਦੇ ਨਾਲ, ਸਭ ਦੇਖਿਆ ਸੋਚ ਦੇ ਨਾਲ ਸਾਰਾ ਕੁਛ ਹੋ ਗਿਆ ਸਕਿੰਟਾਂ ਦੇ ਵਿੱਚ ਵੀ। ਪਰ ਜਿਹੜੀ ਸੋਚ ਆ ਗੁਰੂ ਪਾਤਸ਼ਾਹ ਦੀ ਉੱਚੀ ਅਵਸਥਾ ਦੀ, ਜਿਹੜੀ ਭਗਤਾਂ ਦੀ ਸੋਚ ਦੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਕੀਤੀ ਹੈ, ਉਹ ਕਿੰਨੀ ਤਕੜੀ ਸੋਚ ਹੈ। ਉਹ ਸੋਚ ਕਿੱਦਾਂ ਸਰੀਰ ਨੂੰ ਪੈਦਾ, ਜਿਹੜੇ ਐਪੀਜੈਨੈਟਿਕਸ ਕਿੱਦਾਂ ਦੇ ਸਕਦੀ ਹੈ। ਉੱਥੇ ਵੀ ਆ ਜਾਂਦੀ ਹੈ ਦੁਨਿਆਵੀ ਤੌਰ 'ਤੇ ਫਿਜ਼ੀਕਲ ਇੰਟੈਲੀਜੈਂਸ, ਐਕੈਡੈਮਿਕ ਇੰਟੈਲੀਜੈਂਸ, ਕਿਨੈਸਥੈਟਿਕ ਇੰਟੈਲੀਜੈਂਸ, ਤੁਰਨ ਫਿਰਨ ਦਾ, ਇਮੋਸ਼ਨਲ ਇੰਟੈਲੀਜੈਂਸ, ਬੰਦੇ ਨਾਲ
गल किद्दां करनी, उन्होंने समझना किद्दां, वो इमोशनल इंटैलीजेंस, वो चीज़ां तुहाडा सरीरक भांडा आत्मिक भांडा तैयार करदी नाम दे। वो जो भांडा तुहाडा तैयार हुंदा, फिर तुहाडी जिहड़ी स्पिरिचुअल सोच आ, उच्ची अवस्था की सोच आ, जो माँ जपजी साहब पढ़ के आटा गुन्नदी आ, जो लोड़ियां दिंदी आ पानी दियां, ਉਹਦੀ एनर्जी की तुहानूं एहसास ਹੁੰਦੀਆਂ, जो वो तुहाडे विच DNA च वड़दियां। जे सोच DNA बदल सकती है, फिर वो सोच की कर सकती है। सो कंक्लूजन मेरा ये आया, भाई साहब ने 2-3 पॉइंट सानूं कल भी दिते थे कि जिहड़ी सोच है वो उच्ची अवस्था जिहड़ी चिड़ियां तो बाज नहीं ला सकती, वो किहड़ी सोच है जो हाथ से तली रख के लड़ा सकती है, जो बाबा बंदा सिंह बहादुर बैठ के अपने न्याणे का जो सीना पढ़ के वो हुक्म देख सकता, फिर ही रगज बैठा है तेरा किया मीठा लागे, वो किहड़ी सोच है? यही सोच है, यही स्पिरिट है जिहड़ियां गौरमेंट का जिहड़ियां सिंघां नाल लड़दियां, ये सोच तो डरदे आ, इदां दीयां मावां तो डरदे आ। नादर शाह की जिहड़ी इंटैलीजेंस फोर्स सी अफगानिस्तान का जो बादशाह सीगा, जो लुट्टन आंदा सीगा हिंदुस्तान में, वो अपने इंटैलीजेंस ऑफिसर में पूछता सी कि कौन है बंदे जो जंगलों में रहते हैं, तो लुट के मार के चले जाते, कौन है? कहते तो घोड़ियां की काटियां से सौंदे आ, उत्तों नंगे आ, खांदे पत्ते हैं। वो कहते किद्दां उन्होंने साडी सोच परख ली, उन्होंने साडी स्ट्रैंथ परख ली है। वो कहते इन्हां दा स्पिरिट है, कित्थों आंदा स्पिरिट? कहते मावां दे गुटके चों कुछ आंदा है, गुटके पढ़दियां। सो ये जिहड़ी सोच है, ये सानूं रिफ्लैक्शन जिहड़ी हैगी सानूं सारिआं नूं सोचना चाहिए। भाई साहब के जिहड़े कल मेरे टेक अवे पॉइंट सीगे, भाई साहब के बुक रिलीज का जिहड़ा सीगा वो ये सीगा भी अकाउंटेबिलिटी ला, अपने आप को अकाउंटेबल होल्ड करो, टेक ओनरशिप। We are the chosen people, you know। सानू महाराज ने बख्शिश दी है बाणी की, गुरु साहब की, उन्होंने अमल करो, उन्होंने अप्लाई करो, आप लैके अगे करो, दूसरे दे फोकस ना करो, अपना काम करो। फिर कई परिवार सिंघां नाल उन्होंने भी जिक्र किया कि कॉन्ट्रीब्यूशनस बाकी पंथ दियां मावां दियां भरावां दियां भैणां दियां कई शहीद परिवार विचों भी फैमिलियां आईयां सीगियां। So let's all take accountability and ownership। असीं इहदी बाणी नूं पढ़िए, बाणी नूं अप्लाई करिए। एक अरदास का शब्द पढ़ के मैं समाप्त कर दूँ। तुम करो दया मेरे साईं, ऐसी मत दीजै मेरे ठाकुर। तुम करो दया मेरे साईं, तुम करो दया मेरे साईं, तुम करो दया मेरे
Jesús.